ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ $250 ਮਿਲੀਅਨ ਦੀ ਜੋ ਮਿਲਟਰੀ ਏਡ ਆ ਉਹ ਯੂਕਰੇਨ ਦੇ ਲਈ 2023 ਦਾ ਜਿਹੜਾ ਆਖਰੀ ਫਾਈਨਲ ਬਜਟ ਆ ਉਹਦੇ ਵਿੱਚ ਅਨਾਉਂਸ ਕੀਤਾ ਹੈਗਾ। ਕਹਿੰਦੇ ਵੀ ਇਸ ਦੇ ਵਿੱਚ ਜੋ $250 ਮਿਲੀਅਨ ਆ ਇਹਦੇ ਨਾਲ 에ਅਰ ਡਿਫੈਂਸ ਮਨੀਸ਼ਨਸ, ਐਂਟੀ ਆਰਮਰ ਮਨੀਸ਼ਨਸ, ਐਮੂਨੀਸ਼ਨ ਫਾਰ ਹਾਈ ਮੋਬਿਲਿਟੀ ਆਰਟਲਰੀ ਰਾਕਟ ਸਿਸਟਮ ਤੇ 15 ਮਿਲੀਅਨ ਰਾਉਂਡ ਸਮਾਲ ਆਰਮ ਐਮੂਨੀਸ਼ਨ ਦੇ ਜੋ ਆ ਆਥੋਰਾਈਜ਼ ਕੀਤੇ ਗਏ ਹੈਗੇ ਆ। ਕਹਿੰਦੇ ਪਈ ਸਾਡੀ ਇਸ ਅਸਿਸਟੈਂਸ ਦੇ ਨਾਲ ਜੋ ਯੂਕਰੇਨ ਆ, ਜੋ ਸਾਡਾ ਪਾਰਟਨਰ ਆ, ਉਹ ਆਜ਼ਾਦੀ ਦੀ ਲੜਾਈ ਜਿਹੜੀ ਆ ਆਪਣੀ ਆਜ਼ਾਦੀ ਲਈ ਲੜ ਰਿਹਾ ਹੈਗਾ ਰਸ਼ੀਆ ਦੇ ਅਗਰੈਸ਼ਨ ਦੇ ਅਗੇਂਸਟ। ਇਹ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਦੱਸਿਆ ਤੇ ਉਹ ਕਹਿੰਦੇ ਵੀ ਅਸੀਂ ਲਗਾਤਾਰ ਯੂਕਰੇਨ ਦੀ ਹੈਲਪ ਕਰਨ ਜਾ ਰਹੇ ਹੈਗੇ ਆ। ਇਹ ਅਨਾਉਂਸਮੈਂਟ ਐਗਜ਼ੈਕਟਲੀ ਉਸ ਟਾਈਮ ਆਈ ਆ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੂੰ ਵਾਈਟ ਹਾਊਸ ਦੇ ਵਿੱਚ ਹੋਸਟ ਕੀਤਾ ਸੀਗਾ। ਤੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਸੈਨੇਟ ਰਿਪਬਲਿਕਨਸ ਨੇ ਯੂਕਰੇਨ ਦੀ ਫੰਡਿੰਗ ਜਿਹੜੀ ਐਡੀਸ਼ਨਲ ਫੰਡਿੰਗ ਆ ਉਸ ਨੂੰ ਰੋਕ ਦਿੱਤਾ ਸੀ, ਉਸ ਨੂੰ ਯੂਐਸ ਬਾਰਡਰ ਸਿਕਿਉਰਿਟੀ ਦੇ ਨਾਲ ਜੋੜਿਆ ਸੀਗਾ। ਦਸੰਬਰ 14 ਨੂੰ ਹੰਗਰੀ ਨੇ $55 ਬਿਲੀਅਨ ਜੋ ਯੂਰਪੀਅਨ ਯੂਨੀਅਨ ਨੇ ਯੂਕਰੇਨ ਨੂੰ ਏਡ ਦੇਣੀ ਸੀ ਉਸ ਨੂੰ ਰੋਕ ਦਿੱਤੀ ਸੀਗੀ। ਜੀ ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਲਗਭਗ ਹਰ ਇੱਕ ਬੰਦਾ ਜਿਹੜਾ ਆ ਉਹ ਬਿਮਾਰ ਹੈਗਾ, ਖਾਸ ਕਰਕੇ ਰੈਸਪੀਰੇਟਰੀ ਇਲਨੈਸ ਦੇ ਨਾਲ। ਕਰੋਨਾ ਵਾਇਰਸ ਕੋਵਿਡ ਕਾਫੀ ਜ਼ਿਆਦਾ ਜਿਹੜਾ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਰੈਸਪੀਰੇਟਰੀ ਇਲਨੈਸ ਸੀਜ਼ਨ ਹੈਗਾ ਇਸ ਟਾਈਮ ਤੇ। ਲਾਸ ਐਂਜਲਸ ਕਾਉਂਟੀ ਦੇ ਵਿੱਚ 23% ਲੋਕ ਜੋ ਆ ਉਹ ਇਸ ਟਾਈਮ ਸਿੱਕ ਹੈਗੇ ਆ, ਜਿਨ੍ਹਾਂ ਨੂੰ ਸ਼ਾਰਟਨੈਸ ਆਫ ਬ੍ਰੈਥ ਦੀ ਜੋ ਪ੍ਰੋਬਲਮ ਦੱਸੀ ਜਾ ਰਹੀ ਹੈਗੀ ਆ। ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਇਹ ਗਿਣਤੀ ਆ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ। ਨੈਸ਼ਨਲੀ ਅਮਰੀਕਾ ਦੇ ਵਿੱਚ ਕਹਿੰਦੇ ਕੋਵਿਡ-19 ਹਜੇ ਵੀ ਜੋ ਆ ਪ੍ਰਾਇਮਰੀ ਕਾਜ਼ ਆਫ ਨਿਊ ਰੈਸਪੀਰੇਟਰੀ ਹਸਪੀਟਲਾਈਜੇਸ਼ਨ ਤੇ ਮੌਤ ਦਾ ਕਾਰਨ ਆ, ਜਿਹਦੇ ਨਾਲ 1000 ਦੇ ਕਰੀਬ ਮੌਤਾਂ ਹਰ ਹਫ਼ਤੇ ਹੋ ਰਹੀਆਂ ਅਮਰੀਕਾ 'ਚ। ਸੋ ਹੁਣ ਤੁਸੀਂ ਹਿਸਾਬ ਲਾ ਲਓ, ਕਿਉਂਕਿ ਖਬਰਾਂ ਘੱਟ ਦਿੰਦੇ ਹੈਗੇ ਆ ਇਸ ਨੂੰ ਲੈ ਕੇ, ਪਰ ਜੋ ਕੋਵਿਡ ਆ, ਫਲੂ ਸੀਜ਼ਨ ਆ, ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਆ। ਤੇ ਕੈਲੀਫੋਰਨੀਆ 'ਚ ਲਾਸ ਐਂਜਲਸ, ਔਰੇਂਜ ਕਾਉਂਟੀ, ਸੈਨ ਫਰਾਂਸਿਸਕੋ ਬੇ ਏਰੀਆ ਸਾਰਿਆਂ 'ਚ ਜਿਹੜੇ ਕੇਸ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ ਉਹ ਬਿਲਕੁਲ ਧਿਆਨ ਰੱਖਣ, ਬਾਹਲੇ ਜਿਹੜੇ ਰਸ਼ ਵਿੱਚ ਜਾਂਦੇ ਆ। ਜੇ ਬਿਲਕੁਲ ਮੈਂ ਤਾਂ ਇਹੀ ਕਹਿੰਦਾ ਵੀ ਜੇ ਕਿਤੇ ਜਾਣਾ ਵੀ ਆ ਤਾਂ ਫਿਰ ਤੁਹਾਨੂੰ ਜੋ ਆ ਕੁਛ ਨਾ ਕੁਛ ਉਹਦਾ ਜਿਹੜਾ ਆ ਬਚਾਅ ਰੱਖਣਾ ਚਾਹੀਦਾ ਹੈਗਾ। ਜੀ ਨਹੀਂ ਤਾਂ ਜਿਹੜੇ ਕੇਸ ਜਿਸ ਹਿਸਾਬ ਨਾਲ ਵੱਧ ਰਹੇ ਆ ਇਹ ਹੋਰ ਕੇਸ ਵਧਣ ਦੀ ਜਿਹੜੀ ਆ ਚਾਂਸ ਬਣੇ ਹੋਏ ਹੈਗੇ ਆ। ਜੀ ਸਿਕਨੈਸ ਦੀ ਗੱਲ ਦੇ ਵਿੱਚ ਜੇ ਗੱਲ ਕਰੀਏ, ਕੈਲੀਫੋਰਨੀਆ ਦੇ ਵਰਕਰਸ ਨੂੰ ਆਉਂਦੇ ਸਾਲ ਦੇ ਵਿੱਚ ਨਵੇਂ ਕਾਨੂੰਨ ਦੇ ਤਹਿਤ 5 ਜਿਹੜੇ ਪੇਡ ਸਿਕ ਲੀਵਸ ਆ ਉਹ ਗਰੰਟੀ ਹੋ ਜਾਣਗੇ 1 ਜਨਵਰੀ ਤੋਂ। ਸੈਨੇਟ ਬਿੱਲ 616 ਦੇ ਤਹਿਤ ਇਹ ਜਿਹੜੀ ਚੀਜ਼ ਆ ਉਹ ਹੋਵੇਗੀ। ਲੌਂਗ ਬੀਚ ਦੇ ਜਿਹੜੇ ਸੈਨੇਟਰ ਲੀਨਾ ਗੰਜ਼ਾਲਸ ਆ ਉਹਨਾਂ ਨੇ ਇਸ ਬਿੱਲ ਨੂੰ ਆਥਰ ਕੀਤਾ ਸੀ। ਇਸ ਦੇ ਨਾਲ ਜਿਹੜੀਆਂ ਪ੍ਰੋਟੈਕਸ਼ਨਸ ਆ ਵਰਕਰਸ ਨੂੰ ਲੈ ਕੇ ਜਿਹੜੀ ਰਿਟੈਲੀਏਸ਼ਨ ਉਸ ਦੇ ਤਹਿਤ ਜਿਹੜੀਆਂ ਪ੍ਰੋਟੈਕਸ਼ਨਸ ਆ ਉਹਨਾਂ ਨੂੰ ਵੀ ਐਕਸਟੈਂਡ ਕੀਤਾ ਗਿਆ ਹੈਗਾ ਆ। ਤੇ ਨਾਲ ਹੀ ਨਾਲ ਹੀ ਇਹਦੇ ਵਿੱਚ ਪ੍ਰੋਵੀਜ਼ਨ ਰੱਖੇ ਗਏ, ਮੱਦਾਂ ਰੱਖੀਆਂ ਗਈਆਂ ਆ ਵੀ ਜਿਹੜੇ ਰੇਲ ਰੋਡ ਇੰਪਲੋਈਜ਼ ਆ ਉਹਨਾਂ ਨੂੰ ਅਨਪੇਡ ਸਿਕ ਲੀਵ ਦੀ ਐਕਸੈਸ ਵੀ ਜਿਹੜੀ ਉਹ ਹੋਵੇਗੀ। ਸੋ ਕੈਲੀਫੋਰਨੀਆ ਵਰਕ ਐਂਡ ਫੈਮਿਲੀ ਕੋਲੀਸ਼ਨ ਉਹਨਾਂ ਨੇ ਇਸ ਕਾਨੂੰਨ ਦੀ ਸ਼ਲਾਘਾ ਜਿਹੜੀ ਉਹ ਕੀਤੀ ਆ ਤੇ ਕਹਿੰਦੇ ਵੀ ਇਸ ਨੂੰ ਅਸੀਂ ਇੱਕ ਕਾਮਨ ਸੈਂਸ ਚੇਂਜ ਦੇ ਵਜੋਂ ਦੇਖ ਰਹੇ ਹਾਂ। ਸੋ ਕੈਲੀਫੋਰਨੀਆ ਦੇ ਵਿੱਚ ਕਾਮਿਆਂ ਨੂੰ ਹੁਣ 5 ਦਿਨ ਜਿਹੜੇ ਪੇਡ ਸਿਕ ਲੀਵਸ ਆ 1 ਜਨਵਰੀ ਤੋਂ ਕਹਿੰਦੇ ਅਭੀ ਉਹ ਗਾਰੰਟੀ ਹੁਣ ਕੀਤੇ ਗਏ ਨੇ।